ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 25 ਫਰਵਰੀ 2014 14 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਦੋ ਇਸ਼ੂ, ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਹੈ ਔਰ ਸਾਡੇ ਲਈ ਸਾਊਥ ਏਸ਼ੀਆ 'ਚ ਵੀ ਬੜਾ ਅਹਿਮ ਇਸ਼ੂ ਹੈ। ਹਾਂਜੀ। ਔਰ ਜਦੋਂ ਮੈਂ ਆਲਮੋਸਟ ਸ਼ੋਅ ਦੇ ਵਿੱਚ ਆ ਕੇ ਬੈਠ ਗਿਆ ਤੇ ਪਹਿਲੀ ਨਿਊਜ਼ BBC ਦੀ ਜਿਹੜੀ ਉਹਨਾਂ ਨੇ ਅਪਡੇਟ ਕੀਤੀ, ਮੈਂ ਉਹਦਾ ਜ਼ਿਕਰ ਕਰਨਾ ਚਾਹਾਂਗਾ। ਪ੍ਰੈਜ਼ੀਡੈਂਟ ਓਬਾਮਾ ਨੇ ਅੱਜ ਟੈਲੀਫੋਨਿਕ ਕਨਵਰਸੇਸ਼ਨ ਦੇ ਨਾਲ ਪ੍ਰੈਜ਼ੀਡੈਂਟ ਕਰਜ਼ਾਈ, ਜਿਹੜੇ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਨੇ, ਹਾਂਜੀ, ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਜਿਹੜਾ ਸਾਡਾ ਆਪਸੀ ਸਮਝੌਤਾ ਹੈ, ਸੁਰੱਖਿਆ ਸਮਝੌਤਾ ਜਿਹਨੂੰ ਕਹਿੰਦੇ ਨੇ, ਉਹਦੇ ਤੇ ਦਸਤਖਤ ਨਹੀਂ ਕੀਤੇ ਤੇ ਫਿਰ 2014 ਦੇ ਐਂਡ ਤੱਕ ਹਰ ਅਮਰੀਕੀ ਸ਼ੋਲਡਰ ਜਿਹੜਾ ਹੈ ਉਹ ਵਾਪਸ ਆ ਜਾਏਗਾ। ਹਾਂਜੀ। ਕਿਉਂਕਿ ਪ੍ਰੈਜ਼ੀਡੈਂਟ ਕਰਜ਼ਾਈ ਜਿਹੜਾ ਹੈ ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਜਦੋਂ ਤੱਕ ਨਵੀਂ ਸਰਕਾਰ, ਕਿਉਂਕਿ ਚੋਣਾਂ ਅਪ੍ਰੈਲ ਦੇ ਵਿੱਚ ਹੋਣੀਆਂ ਨੇ ਅਫਗਾਨਿਸਤਾਨ 'ਚ, ਕਿ ਨਵੀਂ ਸਰਕਾਰ ਹੀ ਸਾਈਨ ਕਰੇਗੀ। ਔਰ ਕਿਉਂਕਿ ਕਰਜ਼ਾਈ ਦੀ ਜਿਹੜੀ ਟਰਮ ਹੈ ਜਾਂ ਉਹਨਾਂ ਦਾ ਕਾਰਜਕਾਲ ਹੈ ਉਹ ਖਤਮ ਹੋ ਰਿਹਾ ਹੈ, ਉਹ ਦੁਬਾਰਾ ਨਹੀਂ ਪ੍ਰੈਜ਼ੀਡੈਂਟ ਲਈ ਖਲੋਣਾ ਉਹਨਾਂ ਨੇ, ਉਹ ਆਪਣੇ ਭਰਾ ਨੂੰ ਜਾਂ ਕਿਸੇ ਹੋਰ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ। ਸੋ ਇਹਦੇ ਬਾਵਜੂਦ ਕਿ ਜਿਹੜੀ ਉਹਨਾਂ ਦੀ ਕੌਂਸਲ, ਜਿਹਨੂੰ ਜਿਰਗਾ ਕਹਿੰਦੇ ਨੇ, ਉਹਨਾਂ ਨੇ ਵੀ ਪਾਸ ਕਰ ਦਿੱਤਾ ਸੀ। ਹੁਣ ਸਮਝੌਤੇ ਦਾ ਆਧਾਰ ਕੀ ਹੈ ਔਰ ਅਮਰੀਕਾ ਕਿਉਂ ਪੁਸ਼ ਕਰ ਰਿਹਾ ਸਮਝੌਤੇ ਲਈ? ਅਮਰੀਕਾ ਇਹ ਚਾਹੁੰਦਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਜਦੋਂ ਫੌਜਾਂ ਆ ਵੀ ਜਾਣੀਆਂ ਨੇ, 10,000 ਅਮਰੀਕਨ ਸੋਲਜਰ ਰਹਿਣ ਤਾਂ ਕਿ ਉਹ ਆਪਣੀ ਪ੍ਰੈਜ਼ੈਂਸ ਵੀ ਰੱਖਣ। ਕਿਉਂਕਿ 2001 ਤੋਂ ਲੈ ਕੇ ਜਦੋਂ 9/11 ਹੋਇਆ, ਅਮਰੀਕਾ ਨੇ ਬਹੁਤ ਇਨਵੈਸਟ ਕੀਤਾ ਤੇ ਉਹ ਉੱਥੇ ਆਪਣਾ ਅੱਡਾ ਗੱਡਾ ਛੱਡਣਾ ਨਹੀਂ ਚਾਹੁੰਦੇ। ਅਫਗਾਨਿਸਤਾਨ ਦਾ ਜਿਹੜਾ ਇੱਕ ਅਹਿਮ ਜਿਓਗ੍ਰਾਫੀਕਲ ਵੀ ਆਪਣਾ ਮੁਕਾਮ ਹੈ, ਕਿਉਂਕਿ ਜੇ ਹੁਣ ਰਾਈਵਲਰੀ ਚਾਈਨਾ ਨਾਲ ਹੈ ਤੇ ਅਫਗਾਨਿਸਤਾਨ ਦੀ ਸਰਹੱਦ ਚਾਈਨਾ ਨਾਲ ਵੀ ਲੱਗਦੀ ਹੈ। ਸੋ ਅਫਗਾਨਿਸਤਾਨ 'ਚ ਅਮਰੀਕਾ ਆਪਣੀ ਪ੍ਰੈਜ਼ੈਂਸ ਰੱਖ ਕੇ ਇੱਕ ਪਾਸੇ ਚੀਨ ਨੂੰ, ਦੂਜੇ ਪਾਸੇ ਸੈਂਟਰਲ ਏਸ਼ੀਆ, ਕਿਉਂਕਿ ਰਸ਼ੀਆ ਫੇਰ ਸਿਰ ਕੱਢ ਰਿਹਾ। ਬੇਸ਼ੱਕ ਅਸੀਂ ਆਪਣੀ ਚਰਚਾ 'ਚ ਯੂਕਰੇਨ ਦਾ ਜ਼ਿਕਰ ਨਹੀਂ ਕੀਤਾ, ਪਰ ਉੱਥੇ ਪਿਛਲੇ 2 ਹਫ਼ਤੇ 'ਚ ਬਹੁਤ ਜ਼ਿਆਦਾ ਖੂਨ ਖਰਾਬਾ ਵੀ ਹੋਇਆ। ਇੱਕ ਪਾਸੇ ਐਗਜ਼ਿਸਟਿੰਗ ਗਵਰਨਮੈਂਟ ਸੀ, ਫਿਰ ਪ੍ਰੋਟੈਸਟ ਸਨ ਤੇ ਪ੍ਰੋਟੈਸਟਾਂ ਦੇ ਬਾਵਜੂਦ ਜਿਹੜੀ ਹੈ ਹਿੰਸਾ ਉੱਥੇ ਹੁੰਦੀ ਰਹੀ। ਔਰ ਅਖੀਰ 'ਚ ਇਹ ਹੋਇਆ ਵੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਛੱਡ ਕੇ ਦੌੜਨਾ ਪਿਆ ਔਰ ਲੋਕਾਂ ਨੇ ਬਿਲਡਿੰਗ ਤੇ ਕਬਜ਼ਾ ਕਰ ਲਿਆ। ਹੁਣ ਆਮ ਲੋਕਾਂ ਨੂੰ ਤਾਂ ਲੱਗਦਾ ਸੀ ਕਿ ਵੀ ਇਹ ਲੜਾਈ ਜਿਹੜੀ ਹੈ ਇਹ ਯੂਕਰੇਨ ਵਿੱਚ 2 ਧਿਰਾਂ ਦੀ ਹੈ, ਪਰ ਹਕੀਕਤ ਜਿਹੜੀ ਕਿ ਗੋਰਬਾਚੋਫ ਨੇ ਇਸ ਤੋਂ ਪਹਿਲਾਂ ਹੀ ਇਹ ਕਿਹਾ ਸੀ ਕਿ ਜੇ ਰੂਸ ਔਰ ਅਮਰੀਕਾ ਨੇ ਆਪਸ ਦੇ ਵਿੱਚ ਕੋਈ ਸਮਝੌਤਾ ਨਾ ਕੀਤਾ ਤੇ ਇਹ ਬੜੀ ਖਤਰਨਾਕ ਹਿੰਸਕ ਜਿਹੜੀ ਹੈ ਬੈਲਟ ਬਣ ਜਾਏਗੀ। ਔਰ ਅਖੀਰ ਉਸ ਤੋਂ ਜ਼ਾਹਰ ਸੀ ਕਿ ਜਿਹੜੀ ਵਿਰੋਧ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਦੀ ਮਦਦ ਅਮਰੀਕਾ ਕਰ ਰਿਹਾ ਸੀ ਔਰ ਜਿਹੜਾ ਪ੍ਰੈਜ਼ੀਡੈਂਟ ਸੀ ਉਹਦੀ ਮਦਦ ਰੂਸ ਕਰ ਰਿਹਾ ਸੀ। ਸੋ ਪ੍ਰੋਕਸੀ ਵਾਰ ਜਿਹੜੀ ਹੈ ਯੂਕਰੇਨ ਦੇ ਵਿੱਚ ਜਿਹੜੀ ਸਾਹਮਣੇ ਆਈ ਹੈ, ਇਹੀ ਲਗਾਤਾਰਤਾ ਦੇ ਨਾਲ ਉਹ ਸਾਰੇ ਸੈਂਟਰਲ ਏਸ਼ੀਆ ਦੀ ਕਹਾਣੀ ਹੈ। ਸੋ ਅਫਗਾਨਿਸਤਾਨ ਜਿਓਗ੍ਰਾਫੀਕਲੀ ਇੱਕ ਪਾਸੇ ਅਮਰੀਕਾ ਚੀਨ ਦੇ ਉੱਤੇ ਅੱਖ ਰੱਖਦਾ, ਉਹਦੇ ਗੁਆਂਢ 'ਚ ਬਹਿ ਜਾਂਦਾ ਹੈ, ਇੱਕ ਉਹ ਰਸ਼ੀਆ ਦੇ ਬੈਕਡੋਰ 'ਚ ਬਹਿ ਜਾਂਦਾ ਹੈ, ਕਿਉਂਕਿ ਪੁਤਿਨ ਦੇ ਰਸ਼ੀਆ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਰਸ਼ੀਆ ਨਾਲ ਕੋਈ ਅਮਰੀਕਾ ਦੀ ਕੋਈ ਠੀਕ ਨੀਤੀ ਨਹੀਂ। ਹੁਣ ਕਰਜ਼ਾਈ ਜਿਹਨੂੰ ਲਿਆਏ ਤਾਂ ਸੀ ਅਮਰੀਕਨ ਆਪਣਾ ਪਿੱਠੂ ਬਣਾ ਕੇ, ਇੱਥੇ ਮੈਰੀਲੈਂਡ 'ਚ ਦੇ ਭਰਾ ਕੋਈ ਹੋਟਲ ਹਾਟਲ ਕਰਦੇ ਨੇ, ਅਮਰੀਕਨ ਸਿਟੀਜ਼ਨ ਹੈ, ਹੁਣ ਵੀ ਹੋਣਾ, ਤੇ ਉਹ ਸਮਝਦੇ ਸੀ ਕਿ ਵੀ ਇਹ ਕਠਪੁਤਲੀ ਹੈ, ਜਿਵੇਂ ਚਲਾਵਾਂਗੇ ਚੱਲੇਗਾ। ਹੁਣ ਉਹਨੇ ਮਦਦ ਵੀ ਲਈ, ਪੈਸਾ ਸਾਰੇ ਪਾਸਿਓਂ ਹੀ ਲੈਂਦਾ ਰਿਹਾ, ਅਮਰੀਕਾ ਤੋਂ ਵੀ ਲਿਆ, ਈਰਾਨ ਤੋਂ ਵੀ ਲਿਆ। ਹੁਣ ਅਮਰੀਕਾ ਈਰਾਨ ਦੇ ਕੀ ਸੰਬੰਧ ਨੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ, ਲੇਕਿਨ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਅਸੀਂ ਜਿਹਨਾਂ ਲੋਕਾਂ ਨੂੰ ਅੰਡਰ ਐਸਟੀਮੇਟ ਕਰਦੇ ਹਾਂ ਉਹਨਾਂ 'ਚ ਕਿਤੇ ਨਾ ਕਿਤੇ ਆਪਣੇ ਲੋਕਾਂ ਦਾ ਪੈਟਰੀਓਟਿਜ਼ਮ ਵੀ ਹੁੰਦਾ, ਦੇਸ਼ ਭਗਤੀ ਵੀ ਹੁੰਦੀ ਹੈ ਤੇ ਆਪਣੀ ਜਾਨ ਦਾ ਫਿਕਰ ਤਾਂ ਹਰ ਇੱਕ ਨੂੰ ਹੈ। ਸੋ ਕਰਜ਼ਾਈ ਨੇ ਇਹ ਸਾਲ ਕੁ ਪਹਿਲਾਂ ਤੱਕ ਰਿਅਲਾਈਜ਼ ਕਰ ਲਿਆ ਸੀ ਕਿ ਵੀ ਇਹ ਅਮਰੀਕਾ ਨੇ ਹੁਣ ਇੱਥੋਂ ਜਾਣਾ ਔਰ ਉਹਦੀ ਆਪਣੀ, ਕਿਉਂਕਿ ਜੋ ਨਜ਼ੀਬੁੱਲਾ ਦਾ ਹਾਲ ਹੋਇਆ ਸੀ, ਇੱਦਾਂ ਦਾ ਇੱਕ ਪ੍ਰੈਜ਼ੀਡੈਂਟ ਪਿੱਠੂ ਸੋਵੀਅਤ ਯੂਨੀਅਨ ਨੇ ਰੱਖਿਆ ਹੋਇਆ ਸੀ ਅਫਗਾਨਿਸਤਾਨ 'ਚ, ਤੇ ਜਿਉਂ ਹੀ ਸੋਵੀਅਤ ਯੂਨੀਅਨ ਨੇ ਆਪਣੀ ਫੌਜ ਉੱਥੋਂ ਕੱਢੀ, ਤਾਲਿਬਾਨ ਨੇ ਆ ਕੇ ਕਾਬਲ ਟੇਕ ਓਵਰ ਕਰ ਲਿਆ ਸੀ ਤੇ ਉਹਦੀ ਲਾਸ਼ ਜਿਹੜੀ ਆ ਉਹ ਲਟਕਾਤੀ ਸੀ ਖੰਭੇ ਦੇ ਨਾਲ। ਸੋ ਕਰਜ਼ਾਈ ਨੂੰ ਵੀ ਆਪਣਾ ਇਹ ਹਸ਼ਰ ਨਜ਼ਰ ਆਉਂਦਾ ਸੀ। ਸੋ ਉਹਨੇ ਹੌਲੀ ਹੌਲੀ ਜਿਉਂ ਇਹ ਉਹਨੂੰ ਕਲੀਅਰ ਹੋ ਗਿਆ ਵੀ ਅਮਰੀਕਾ ਇਹ ਲੜਾਈ ਹਾਰ ਚੁੱਕਾ ਹੈ ਔਰ ਤਾਲਿਬਾਨ ਵਾਪਸ ਆਉਣਗੇ,
ਉਹਨੇ ਤਾਲਿਬਾਨ ਵੱਲ ਦੋਸਤੀ ਦਾ ਹੱਥ ਵਧਾਉਣਾ ਸ਼ੁਰੂ ਕਰ ਦਿੱਤਾ ਤੇ ਅਮਰੀਕਾ ਨੂੰ ਵੀ ਇਹ ਕਿਹਾ ਜੀ ਇਹਨਾਂ ਨਾਲ ਗੱਲਬਾਤ ਕਰੋ ਤੇ ਦਿਸ ਦੈਟ। ਸੋ ਹੁਣ ਵੀ ਕਰਜ਼ਾਈ ਨੇ ਇਹ ਕਹਿ ਕੇ ਕਿ ਵੀ ਉਹਨੇ ਅਜੇ ਦਸਤਖਤ ਨਹੀਂ ਕਰਨੇ, ਉਹਨੇ ਆਪਣੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਦੇਖੋ ਮੈਂ ਭਾਵੇਂ ਇਹਨਾਂ ਦੇ ਨਾਲ ਰਲਿਆ ਸੀ ਪਰ ਮੈਂ ਇੰਨਾ ਵੀ ਗਦਾਰ ਨਹੀਂ, ਮੈਂ ਨਹੀਂ ਚਾਹੁੰਦਾ ਵੀ ਅਮਰੀਕਨ ਸੋਲਜਰ ਜਿਹੜੇ ਨੇ ਉਹ ਸਾਡੀ ਧਰਤੀ ਤੇ ਰਹਿਣ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪ੍ਰੈਜ਼ੀਡੈਂਟ ਓਬਾਮਾ ਦੀ ਇਸ ਧਮਕੀ ਦੇ ਪਿੱਛੇ ਕੀ ਹੈ। ਹੁਣ ਇਹਦੇ ਪਿੱਛੇ ਇਹ ਹੈ ਕਿ ਕੱਲਾ ਜਦੋਂ ਪਹਿਲਾਂ ਅਮਰੀਕਾ ਦੀ ਫੌਜ, ਅਮਰੀਕਾ ਨੇ ਭਾਵੇਂ ਆਪਣੀ ਫੌਜ ਨਹੀਂ ਭੇਜੀ ਪਰ ਜਿਹੜੇ ਲੜੇ ਜਿਨ੍ਹਾਂ ਨੂੰ ਮੁਜਾਹਿਦੀਨ ਕਹਿੰਦੇ ਸੀ, ਹੋਲੀ ਵਾਰੀਅਰ, ਲਗਭਗ ਕਿਉਂਕਿ 1979 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਜਦੋਂ ਈਰਾਨ ਦਾ ਰੈਵੋਲੂਸ਼ਨ ਇੱਕ ਪਾਸੇ ਹੁੰਦਾ ਤੇ ਦੂਸਰੇ ਪਾਸੇ ਜਿਹੜੀਆਂ ਨੇ ਸੋਵੀਅਤ ਯੂਨੀਅਨ ਦੀਆਂ ਫੌਜਾਂ ਉਹ ਅਫਗਾਨਿਸਤਾਨ 'ਚ ਆ ਵੜਦੀਆਂ ਔਰ ਉਦੋਂ ਹੋਲੀ ਮੁਜਾਹਿਦੀਨ ਜਿਹੜੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਹੋਲੀ ਕਿਹਾ, ਆਪ ਹੀ ਨਾਂ ਦਿੱਤਾ ਉਹਨਾਂ ਨੇ ਹੋਲੀ ਵਾਰੀਅਰਸ, ਫਾਰਸੀ ਦੇ ਵਿੱਚ ਤਾਂ ਉਹਨਾਂ ਨੂੰ ਮੁਜਾਹਿਦੀਨ ਕਹਿੰਦੇ, ਜਿਹੜੇ ਲੜਨ ਮਰਨ ਲਈ ਤਿਆਰ ਨੇ, ਉਹ ਲੜੇ, 1 ਮਿਲੀਅਨ ਮਰਿਆ, ਅਖੀਰ ਸੋਵੀਅਤ ਯੂਨੀਅਨ ਨੂੰ ਪਿੱਛੇ ਹਟਣਾ ਪਿਆ ਤੇ ਅਮਰੀਕਾ ਉਹਨਾਂ ਨੂੰ ਡੰਪ ਕਰਕੇ ਆ ਗਿਆ ਸਾਰਿਆਂ ਨੂੰ। ਇਹੀ ਕਾਰਨ ਸੀ ਕਿ ਉਹਨਾਂ ਦੀ ਕਿਸੇ ਨੇ ਪੁੱਛਗਿੱਛ ਨਹੀਂ ਕੀਤੀ। ਪਰ ਐਤਕੀ ਅਮਰੀਕਾ ਦਾ ਵਾਰ-ਵਾਰ ਇਕਰਾਰ ਸੀ ਕਿ ਨਹੀਂ ਜੀ ਅਸੀਂ ਤੁਹਾਨੂੰ ਇੱਦਾਂ ਨਹੀਂ ਛੱਡਾਂਗੇ, ਅਸੀਂ ਤੁਹਾਡੇ ਨਾਲ ਹੈ ਔਰ ਅਸੀਂ ਜਿਹੜਾ ਉਹ ਬਾਅਦ ਦੇ ਵਿੱਚ ਵੀ ਟੇਕ ਕੇਅਰ ਕਰਾਂਗੇ। ਜਿਹੜਾ ਟੇਕ ਕੇਅਰ ਕਰਨ ਦਾ ਮਤਲਬ ਹੈ ਬਿਲੀਅਨਸ ਆਫ ਡਾਲਰ ਪੈਸਾ। ਗੱਲ ਉੱਥੇ ਕਿ ਪੈਟਰੀਓਟਿਜ਼ਮ ਵੀ ਪਿੱਛੇ ਰਹਿ ਜਾਂਦਾ ਜਦੋਂ ਪੈਸਾ ਆਉਂਦਾ। ਹੁਣ ਅਮਰੀਕਾ ਧਮਕੀ ਇਹ ਦੇ ਰਿਹਾ ਹੈ ਕਿ ਜੀ ਜੇ ਤੁਸੀਂ ਸਾਨੂੰ ਇੱਥੇ ਪ੍ਰੈਜ਼ੈਂਸ ਨਾ ਦਿੱਤੀ ਜਿਹੜੀ ਕਿ ਸੁਰੱਖਿਆ ਸਮਝੌਤੇ ਦੇ ਥੱਲੇ ਹੈ ਤੇ ਅਸੀਂ ਆਪਣਾ ਜਿਹੜਾ ਉੱਥੋਂ ਸਾਰਾ ਲਾਮ ਲਸ਼ਕਰ ਲੈ ਆਉਣਾ ਤੇ ਤੁਹਾਨੂੰ ਇੱਕ ਦਵਾਨੀ ਨਹੀਂ ਦੇਣੀ ਹੈ। ਔਰ ਇਹ ਅਫਗਾਨਾਂ ਨੂੰ ਵੀ ਪਤਾ ਹੈ ਜਾਂ ਕਰਜ਼ਾਈ ਨੂੰ ਵੀ ਪਤਾ ਹੈ ਵੀ ਅਲਟੀਮੇਟਲੀ ਖੇਡ ਤਾਂ ਪੈਸੇ ਦੀ ਹੈ। ਔਰ ਇਹਦੇ 'ਚ ਇੱਕ ਹੋਰ ਦਿਲਚਸਪ ਐਂਗਲ ਇਹ ਹੈ ਔਰ ਇਹ ਅੰਦਰੂਨੀ ਸਰੋਤਾਂ ਨੇ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਹਵਾਲੇ ਨਾਲ, ਜਦੋਂ ਐਸਟੈਬਲਿਸ਼ਮੈਂਟ ਕਿਹਾ ਜਾਂਦਾ ਹੈ ਉਹ ਫੌਜ ਹੁੰਦਾ ਹੈ। ਹੁਣ ਅਮਰੀਕਾ ਦੀ ਫੌਜ ਜਾਂ ਐਸਟੈਬਲਿਸ਼ਮੈਂਟ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਨੇ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਪੂਰੇ ਤੌਰ ਤੇ ਅਫਗਾਨਿਸਤਾਨ ਚੋਂ ਨਿਕਲੇ, ਕਿਉਂਕਿ ਉਹਨਾਂ ਦੇ ਲਈ ਵੀ ਉਹਨਾਂ ਨੂੰ ਵੀ ਇਹ ਹੈ ਵੀ ਜਿੰਨੀ ਦੇਰ ਇਹ ਬੈਠੇ ਨੇ ਮਾੜਾ ਮੋਟਾ ਜਿਹੜਾ ਇਹਨਾਂ ਦਾ ਸ਼ਰਾਰਤੀ ਐਲੀਮੈਂਟ ਹੈ ਉਹਨੂੰ ਵੀ ਕੰਟਰੋਲ ਕਰਦੇ ਨੇ ਔਰ ਥੋੜੀ ਬਹੁਤ ਪੈਸਾ ਵੀ ਫਲੋ ਹੁੰਦਾ ਭਾਵੇਂ ਅਫਗਾਨਾਂ ਰਾਹੀਂ ਹੁੰਦਾ, ਕਿਉਂਕਿ ਜੇ ਅਮਰੀਕਨ ਬੈਠੇ ਨੇ ਅਫਗਾਨਿਸਤਾਨ 'ਚ ਤਾਂ ਅਫਗਾਨਿਸਤਾਨ ਤਾਂ ਲੈਂਡ ਲੌਕਡ ਕੰਟਰੀ ਹੈ। ਪੋਰਟ ਜਿਹੜੀ ਬੰਦਰਗਾਹ ਕਰਾਚੀ ਦੀ ਹੈ, ਹੁਣ ਕਰਾਚੀ ਤੋਂ ਜਿਹੜਾ ਸਮਾਨ ਜਾਂਦਾ ਹੈ ਸਾਰਾ ਉਹ ਵਾਇਆ ਪਾਕਿਸਤਾਨ ਜਾਂਦਾ ਹੈ। ਸੋ ਉਹਦੇ ਲਈ ਜਿਹੜਾ ਵੀ ਹਾਇਰ ਕੀਤੇ ਜਾਂਦੇ ਨੇ ਟਰੱਕ ਹੋਣ, ਉਹਦਾ ਟੋਲ ਹੋਏ, ਦੂਸਰਾ ਹੋਏ, ਰਾਸ਼ਨ ਦੋ, ਸਾਰਾ ਪਾਕਿਸਤਾਨ ਚੋਂ ਲੰਘਦਾ। ਸੋ ਪਾਕਿਸਤਾਨ ਨੂੰ ਵੀ ਆਮਦਨ ਹੈ, ਉਹਨਾਂ ਦੀ ਸੁਰੱਖਿਆ ਵੀ ਹੈ, ਅਫਗਾਨਾਂ ਤੇ ਅੱਖ ਵੀ ਹੈ, ਇੱਕ ਤਰੀਕੇ ਦੇ ਨਾਲ ਪਾਕਿਸਤਾਨ ਦੀ ਇੰਪੋਰਟੈਂਸ ਵੀ ਰਹਿੰਦੀ ਹੈ। ਤੇ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਵੀ ਇਹ ਸਮਝਦੀ ਹੈ ਵੀ ਜੇ ਅਮਰੀਕਾ ਉੱਥੋਂ ਨਿਕਲ ਗਿਆ ਪੂਰੇ ਤੌਰ ਤੇ ਸਿੱਧੇ ਤੌਰ ਤੇ ਉਹਨਾਂ ਦਾ ਟਕਰਾਅ ਹੋਏਗਾ, ਕਿਉਂਕਿ ਅਫਗਾਨ ਤਾਲਿਬਾਨ ਜਦੋਂ ਤੁਸੀਂ ਇੰਨੀ ਕੁ ਤੁਹਾਡੀ ਅੰਦਰੋਂ ਸਟਰੈਂਥ ਆ ਜਾਏ ਕਿ ਵੀ ਤੁਸੀਂ 20 ਸਾਲਾਂ 'ਚ 2 ਸੁਪਰ ਪਾਵਰਾਂ ਨੂੰ ਹਰਾਇਆ, ਸੋਵੀਅਤ ਯੂਨੀਅਨ ਨੂੰ ਦੌੜਾਇਆ, ਅਮਰੀਕਾ ਨੂੰ ਦੌੜਾਇਆ, ਤੇ ਉਹ ਪਾਕਿਸਤਾਨ ਨੂੰ ਕਿੱਥੇ ਟਿਕਣ ਦੇਣਗੇ। ਔਰ ਇਹੀ ਕਾਰਨ ਹੈ ਵੀ ਜਿਹੜਾ ਪਾਕਿਸਤਾਨੀ ਤਾਲਿਬਾਨ ਨੇ ਉਹ ਵੀ ਮੁੱਲਾ ਉਮਰ ਨੂੰ ਹੀ ਆਪਣਾ ਲੀਡਰ ਕਹਿੰਦੇ ਨੇ ਜਾਂ ਉਹਨੂੰ ਅਮੀਰੁਲ ਮੋਮਨੀਨ ਕਹਿੰਦੇ ਨੇ, ਜਿਹੜਾ ਕਿ ਅਫਗਾਨ ਜਿਹੜੇ ਲੜੇ ਆਪਣੀ ਆਜ਼ਾਦੀ ਦੇ ਲਈ ਉਹਨਾਂ ਦਾ ਵੀ ਲੀਡਰ ਹੈ ਮੁੱਲਾ ਉਮਰ। ਸੋ ਇਹ ਜਿਹੜੇ ਸਾਰੇ ਹੀ ਹਾਲਾਤ ਨੇ। ਹੁਣ ਇੰਡੀਆ ਦੀ ਕੀ ਪੋਜੀਸ਼ਨ ਹੋਏਗੀ ਜਾਂ ਉਸ ਦਾ ਕੀ ਹੈ? ਇੰਡੀਆ ਤਾਂ ਚਾਹੁੰਦਾ ਹੀ ਨਹੀਂ ਕਿ ਵੀ ਅਮਰੀਕਾ ਉੱਥੋਂ ਜਾਏ, ਕਿਉਂਕਿ ਉਹਨਾਂ ਨੂੰ ਵੀ ਇਹ ਹੈ ਵੀ ਉੱਧਰੋਂ ਫ੍ਰੀ ਹੋ ਕੇ ਜਿਹੜੇ ਨੇ ਜਿਹਾਦੀ ਜਾਂ ਇਸ ਕਿਸਮ ਦੇ ਇੱਧਰ ਕਸ਼ਮੀਰ ਵੱਲ ਹੋਣਗੇ। ਸੋ ਇਹ ਸਾਰੇ ਹੀ ਐਂਗਲਸ ਤੋਂ ਅਸੀਂ ਸਮਝਦੇ ਹਾਂ ਵੀ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਬੈਲੈਂਸ ਹੈ ਉੱਥੇ, ਔਰ ਕਿਉਂਕਿ ਜੇ ਤੁਸੀਂ 1000 ਸਾਲ ਦੀ ਹਿਸਟਰੀ ਦੇਖੋ ਉਸ ਖਿੱਤੇ ਦੀ, ਉਹੀ ਦਰਵਾਜ਼ਾ ਸੀ ਹਮਲਾਵਰਾਂ ਦੇ ਆਉਣ ਲਈ, ਉਸੇ ਹੀ ਦਰਵਾਜ਼ੇ ਰਾਹੀਂ ਫਿਰ ਅਫਗਾਨ ਧਾੜਵੀ ਵੀ ਆਉਂਦੇ ਰਹੇ, ਲਤਾੜਦੇ ਰਹੇ, ਜਾ ਕੇ ਵੈਸਟ ਤੱਕ, ਉੜੀਸਾ ਤੱਕ, ਗੁਜਰਾਤ ਤੱਕ, ਦੱਖਣ ਤੱਕ ਪਹੁੰਚ ਗਏ। ਔਰ ਜੇ ਇਸ ਖਿੱਤੇ ਦੇ ਵਿੱਚ ਸਟੇਬਿਲਿਟੀ ਨਹੀਂ ਹੋਏਗੀ, ਅਫਗਾਨਿਸਤਾਨ ਸਟੇਬਲ ਨਹੀਂ ਹੋਏਗਾ ਤੇ ਫਿਰ ਪਾਕਿਸਤਾਨ ਵੀ ਸਟੇਬਲ ਨਹੀਂ ਹੋਏਗਾ, ਇੰਡੀਆ ਵੀ ਸਟੇਬਲ ਨਹੀਂ ਹੋਏਗਾ। ਤੇ ਖਾਲਿਸਤਾਨ ਸਾਡੇ ਹਿੱਤ ਜਿਹੜੇ ਨੇ ਜੁੜੇ ਹੋਏ ਨੇ ਸੈਂਟਰਲ ਏਸ਼ੀਆ ਦੇ ਨਾਲ ਵੀ। ਪਾਕਿਸਤਾਨ ਸਾਡਾ ਹਮਸਾਇਆ ਦੇਸ਼ ਹੈ ਔਰ ਅਸੀਂ ਉਹਦੀ ਖੁਸ਼ਹਾਲੀ ਚਾਹੁੰਦੇ, ਸਟੇਬਿਲਿਟੀ ਵੀ ਚਾਹੁੰਦੇ। ਪਰ ਜੇ ਉੱਥੇ ਹਿੰਸਾ ਰਹਿੰਦੀ ਹੈ ਤੇ ਜਿਵੇਂ ਕੱਲ ਦੀ ਈਮੇਲ 'ਚ ਵੀ ਸੀ ਕਿ ਹਿੰਸਾ ਇੱਧਰ ਵੀ ਸਪਿਲ ਓਵਰ ਕਰੇਗੀ। ਔਰ ਇਹ ਸਾਰੇ ਇਸ਼ੂ ਨੂੰ ਮੱਦੇਨਜ਼ਰ ਰੱਖਦੇ ਅਸੀਂ ਸਮਝਦੇ ਹਾਂ ਵੀ ਇਹ ਸ਼ਾਇਦ ਅਮਰੀਕਾ ਵੀ ਇੰਨਾ ਹੁਣ ਫਰਸਟ੍ਰੇਟ ਹੋ ਗਿਆ ਔਰ ਇਹਦੇ 'ਚ ਤੁਸੀਂ ਇਹਨੂੰ ਕਰਜ਼ਾਈ ਦੀ ਡਿਪਲੋਮੈਟਿਕ ਸਕਸੈਸ ਕਹੋ ਜਾਂ ਉਸ ਹੱਦ ਤੱਕ ਉਹਦਾ ਚਲੇ ਜਾਣਾ ਕਹੋ ਕਿ ਜਿਹਦੇ ਥੱਲੇ
ਅਮਰੀਕਾ ਨੇ ਫਾਈਨਲੀ ਦੇਖਿਆ ਕਿ ਵੀ ਇਹ ਸਾਡਾ ਹੀ ਬੰਦਾ ਸਾਨੂੰ ਬਿਟਰੇ ਕਰ ਰਿਹਾ ਹੈ, ਤਾਂ ਉਹਨਾਂ ਨੂੰ ਧਮਕੀ ਉਹ ਇਹ ਦੇ ਰਿਹਾ ਵੀ ਤੁਹਾਨੂੰ ਅਸੀਂ ਫਿਰ ਦਵਾਨੀ ਵੀ ਨਹੀਂ ਦੇਣੀ ਹੈ। ਪਰ ਕੁੱਲ ਮਿਲਾ ਕੇ ਇਹ ਇੱਕ ਸਿਚੁਏਸ਼ਨ ਫਿਕਰਮੰਦੀ ਵਾਲੀ ਹੈ ਹਰ ਐਂਗਲ ਤੋਂ ਹੀ ਜੀ। ਜੇ ਅਮਰੀਕਾ ਦੀ, ਹਾਲਾਂਕਿ ਮੇਰਾ ਆਪਣਾ ਇਹ ਖਿਆਲ ਹੈ ਨਿੱਜੀ ਤੌਰ ਤੇ ਕਿ ਜੇ ਅਮਰੀਕਾ ਉੱਥੇ ਰਹਿੰਦਾ ਹੈ, ਜੇ 1.5 ਲੱਖ 2 ਲੱਖ ਫੌਜ ਰੱਖ ਕੇ ਅਮਰੀਕਾ ਔਰ ਨੈਟੋ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ ਤੇ 10,000 ਸੋਲਜਰ ਰਹਿਣਗੇ ਵੀ ਉਹ ਬਾਹਰ ਨਹੀਂ ਨਿਕਲਦੇ। ਫਿਰ ਉਹਨਾਂ 'ਚ ਆਪਣੇ ਜਿਹੜੇ ਕਿਲੇ ਵਰਗੇ ਉਹਨਾਂ ਨੇ ਬਣਾਏ ਹੋਏ ਨੇ ਕੰਟੋਨਮੈਂਟ, ਉਹਨਾਂ ਦੇ ਵਿੱਚ ਹੀ ਬੜੇ ਰਹਿਣਗੇ, ਕਿਉਂਕਿ ਜੇ 2 ਲੱਖ ਫੌਜ ਉਹਨਾਂ ਦਾ ਟਾਕਰਾ ਨਹੀਂ ਕਰ ਸਕੀ ਤੇ 10,000 ਤਾਂ ਉਹਨਾਂ ਦੇ ਲਈ ਸਿਟਿੰਗ ਡਕਸ ਹੋਣਗੇ ਜੀ। ਤੇ ਜਿਹੜੇ ਅਫਗਾਨ ਸੋ ਕਾਲਡ ਫੋਰਸ ਹੈ ਕਿ ਜੀ ਲੱਖ ਹੋ ਗਈ, ਟ੍ਰੇਨਡ ਕਰਤਾ, ਸੋਫਿਸਟੀਕੇਟ ਵੈਪਨ ਆ ਗਏ, ਉਹਨਾਂ 'ਚ ਇੱਕ ਵੱਡਾ ਹਿੱਸਾ ਤਾਂ ਤਾਲਿਬਾਨ ਦਾ ਭਰਤੀ ਹੋਇਆ ਜੀ। ਔਰ ਵੈਪਨ ਜਿਹੜੇ ਨੇ ਉਹਨਾਂ ਨੇ ਆਪਣਾ ਹੀ ਲਾਇਲਟੀ ਸ਼ਿਫਟ ਕਰਦੇ ਅੱਧਾ ਮਿੰਟ ਨਹੀਂ ਲਾਣਾ ਹੈ। ਜਦੋਂ ਹੀ ਉਹਨਾਂ ਨੂੰ ਲੱਗਾ ਕਿ ਵੀ ਕਿਹੜਾ ਪਾਸਾ ਭਾਰਾ, ਇਹ ਵੀ ਅਫਗਾਨਾਂ ਦਾ ਇੱਕ ਕਰੈਕਟਰ ਹੈ। ਉਹਨਾਂ ਦੀ ਜਿਹੜੀ ਸਦੀਆਂ ਦੀ ਹਿਸਟਰੀ ਹੈ ਉਹਦੇ ਤੁਸੀਂ ਦੇਖਦੇ ਹੋ ਕਿ ਭਾਵੇਂ ਉਹ ਆਪਸ 'ਚ ਲੜਦੇ ਰਹਿੰਦੇ ਨੇ, ਕੋਈ ਬਾਹਰਲਾ ਆ ਜਾਏ ਫਿਰ ਉਹ ਇਕੱਠੇ ਵੀ ਹੋ ਜਾਂਦੇ ਨੇ, ਇਕੱਠੇ ਹੋ ਕੇ ਲੜਦੇ ਨੇ। ਫਿਰ ਜਿਹੜਾ ਹੈਗੀਆਂ ਉਹਨਾਂ ਦੀ ਕਬੀਲਿਆਂ ਦੀ ਲੜਾਈ ਹੁੰਦੀ ਹੈ, ਜਿਹਦਾ ਫਿਰ ਪਾਵਰਫੁਲ ਹੁੰਦਾ ਹੈ ਉਹਨੂੰ ਜੁਆਇਨ ਕਰ ਲੈਂਦੇ ਨੇ, ਫਿਰ ਉਹਨੂੰ ਜੁਆਇਨ ਕਰਕੇ ਵਿੱਚੋਂ ਉਹਦੇ ਤੋਂ ਖੋਹ ਲੈਂਦੇ ਨੇ, ਫਿਰ ਦੂਜੇ ਨੂੰ ਚੈਲੰਜ ਕਰ ਦਿੰਦੇ ਨੇ। ਇਹ ਉਹਨਾਂ ਦਾ ਪਾਰਟ ਹੈ, ਹਿਸਟਰੀ ਦਾ ਵੀ ਪਾਰਟ ਹੈ ਉਹਨਾਂ ਦੀ, ਉਹਨਾਂ ਦੇ ਸੁਭਾਅ ਦਾ ਵੀ ਹਿੱਸਾ ਹੈ। ਤਾਂ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਜਿਹੜਾ ਉਸ ਖਿੱਤੇ 'ਚ ਸਟੇਬਿਲਿਟੀ ਦਾ ਨਾ ਹੋਣਾ ਹੈ, ਔਰ ਇਹ ਇਕੱਲਾ ਸਾਨੂੰ ਜਾਂ ਪਾਕਿਸਤਾਨ ਨੂੰ ਹੀ ਇਫੈਕਟ, ਚਾਈਨਾ ਨੂੰ ਵੀ ਇਫੈਕਟ ਕਰਦਾ, ਕਿਉਂਕਿ ਚਾਈਨਾ ਦੀ ਸਰਹੱਦ ਅਫਗਾਨਿਸਤਾਨ ਨਾਲ ਰਲਦੀ ਹੈ। ਔਰ ਜਿਹੜਾ ਚਾਈਨਾ ਦਾ ਸੂਬਾ ਸਿੰਗਕਿਆਂਗ ਹੈ ਉਹਦੇ 'ਚ ਵੀ ਇਹ ਜਿਹੜਾ ਤਾਲਿਬਾਨ ਫਿਨੋਮੀਨਾ ਉੱਥੇ ਜਾ ਕੇ ਇੰਟਰਫੀਅਰ ਕਰਦੇ ਨੇ। ਔਰ ਕਈ ਵਾਰ ਜਿਹੜੀ ਥੋੜ੍ਹੀ ਬਹੁਤ ਘੜਿੱਤਨ ਪਾਕਿਸਤਾਨ ਚੀਨ ਦੇ ਸਬੰਧਾਂ 'ਚ ਹੁੰਦੀ ਹੈ, ਜਿਹਨੂੰ ਕਿ ਕਦੇ ਚੀਨ ਨੇ ਜ਼ਾਹਰ ਨਹੀਂ ਕੀਤਾ, ਉਹ ਇਸੇ ਵਜ੍ਹਾ ਕਰਕੇ ਹੁੰਦੀ ਹੈ ਕਿਉਂਕਿ ਕਈ ਵਾਰੀ ਉਹ ਪਾਕਿਸਤਾਨੀ ਟੈਰੀਟਰੀ ਨੂੰ ਇਸਤੇਮਾਲ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਇੱਕ ਦੇਖਣ ਵਾਲੀ ਗੱਲ ਹੋਏਗੀ, ਔਰ ਇਹ ਫਰਸਟ੍ਰੇਸ਼ਨ ਨਹੀਂ ਹੋਣੀ ਚਾਹੀਦੀ ਅਮਰੀਕਨ ਐਡਮਿਨਿਸਟ੍ਰੇਸ਼ਨ 'ਚ। ਜੇ ਤੁਸੀਂ ਸੁਪਰ ਪਾਵਰ ਹੋ, ਉੱਥੇ ਜਾ ਕੇ ਬੈਠੇ ਹੋ, ਤੇ ਹੁਣ ਤੁਸੀਂ 10-11 ਸਾਲ ਇੱਕ ਇਨਵੋਲਵਮੈਂਟ ਹੋ ਕੇ ਹਰ ਚੀਜ਼ ਉਹਨੂੰ ਬੈਕ ਉਵੇਂ ਹੀ ਛੱਡ ਕੇ ਆ ਜਾਓ ਕਿ ਵੀ ਉਹ ਜਿਹੜੇ ਨੇ ਆਪਸ ਉਲਝਦੇ ਰਹਿਣ, ਔਰ ਜਿਹੜੇ ਤੁਹਾਡੇ ਸਾਥੀ ਰਹੇ ਜਾਂ ਜਿਹੜੇ ਵਿਕਟਮ ਬਣੇ ਤੁਹਾਡੀ ਸਾਰੀ ਬੰਬਾਰਡਮੈਂਟ ਦੇ, ਗੋਲਾਬਾਰੀ ਦੇ, ਉਹ ਤਾਂ ਉਹਨਾਂ ਨੂੰ ਫਿਰ ਜੁਆਇਨ ਕਰਨਗੇ। ਔਰ ਇਹ ਗੱਲ ਵੀ ਕਰਜ਼ਾਈ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਜੀ ਤੂੰ ਸਾਈਨ ਕਿਉਂ ਨਹੀਂ ਕਰਦਾ, ਉਹ ਕਹਿੰਦਾ ਜੀ ਇੱਕ ਵਾਰੀ ਜੇ ਮੈਂ ਸਾਈਨ ਕਰ ਦਿੱਤੇ ਫਿਰ ਜਿਹੜੇ ਡਰੋਨ ਹਮਲੇ ਤੁਸੀਂ ਬੰਦ ਨਹੀਂ ਕਰ ਰਹੇ ਜਾਂ ਦੂਸਰੇ ਨਹੀਂ, ਇਹਦੀ ਜ਼ਿੰਮੇਵਾਰੀ ਮੇਰੇ ਤੇ ਆਏ ਕਿ ਹੁਣ ਤਾਂ ਤੁਹਾਡੇ ਜ਼ਿੰਮੇ। ਸੋ ਉਹ ਬੜੀ ਸਮਾਰਟ ਗੇਮ ਖੇਲ ਰਿਹਾ ਕਈ ਪਾਸਿਓਂ, ਪਰ ਇਹ ਅਮਰੀਕਨਾਂ ਦੀ ਜਿਹੜੀ ਡਿਪਲੋਮੈਟਿਕ ਫਰੰਟ ਤੇ ਫੇਲਿਅਰ ਹੈ, ਇਹ ਸਾਡੇ ਸਾਊਥ ਏਸ਼ੀਆ ਦੇ ਲੋਕਾਂ ਲਈ ਔਰ ਸਾਡੇ ਉਹ ਸਾਰੇ ਖਿੱਤੇ ਦੇ ਲਈ ਇਹ ਬੜੀ ਖਤਰਨਾਕ ਸਾਬਤ ਹੋਏਗੀ। ਹਾਂਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।